ना बहादरी च कमी रही, ना कोई सिखां दे जां नौजवानां दे अगे आके अपना आपा कुर्बान करन च रही। जे साडा एक कमज़ोर पक्ष सी कि भी असी सत्तवादी हुंदे होए भी दुनिया नूं दस्सण तो असमर्थ रहे क्योंकि साडे कोल मीडिया नहीं सी। 13 अप्रैल 1978 दे जिहड़ा साका अमृतसर तो लैके जून 84 तक 6 साल तुसी देखोगे कि उन्होंने मीडिया जां उन्होंने लिखारियां जां उन्होंने हिंदी जबान दे विच आतंकवादी, अलगाववादी, उग्रवादी लफज पहला कदे इस्तेमाल नहीं किए गए। ये सब तो पहला सिखां दे लई किए गए। इंडियन एम्बेसीज कौंसलेट्स ने बहुत वड्डी गिणती वीडियो कैसेट्स बना के इन थाउजेंड्स इत्थों के लॉ मेकरस नूं भेजियां, जून 84 नूं जस्टिफाई किया और उसका सारा नैरेटिव यही बनाया गया कि जी पिंडां वाले होल्ड अप सी दरबार साहब के अंदर, आतंकवादियों ने कब्जा कर लिया सी। ईवन उस सारे हमले तो बाद क्या कि दरबार साहब की पवित्रता बहाल कर दी गई है। इधर इंडो कैनेडियन टाइम शुरू होया, उधर जिहड़ा वो देश प्रदेश पहला उन्होंने सिख फील्ड दे विच सिख इनिंग्स खेडियां, लेकिन किवें उन्होंने ओवर ए पीरियड ऑफ टाइम जिहड़ा फिर भारतीय हुकूमत ने खरीदिया, फिर उन्होंने अदारे खास तौर पर इंडो कैनेडियन किवें सिखां के खिलाफ भुगताया गया, संतां के खिलाफ भुगताया गया और दोनों का ही मर्डर करता गया। कोई वरा नहीं बीतिया होएगा कि वड्डी गिणती कंप्लेन्स मैनेजमेंट नूं, क्योंकि उन्हों का कंट्रोल बोर्ड है जिहड़ा उन्होंने विचारदा है जी, फिर उन्होंने भी उसकी ट्रांसलेशन कर करके अंग्रेजी च के कहना कि भाई ये कोई किसी धर्म के खिलाफ नफरत नहीं है तो स्टेट के खिलाफ है। अज दे ज़माने दे विच जिहड़ियां लड़ाइयां ने वो बिरतांत दियां ने, नैरेटिव दियां ने, और उस बिरतांत या नैरेटिव चो ही तुहाडी सपोर्ट और तुहाडी जिहड़ी है हमायत निकलदी है। वाहिगुरू जी का खालसा, वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 25 ਸਤੰਬਰ 2024 ਤੇ ਨਾਨਕਸ਼ਾਹੀ ਸੰਮਤ 556 ਅੱਜ ਦਾ ਜਿਹੜਾ ਹੈਗਾ 11 ਅੱਸੂ ਦਾ ਦਿਨ ਬਣਦਾ ਨਾਨਕਸ਼ਾਹੀ ਸੰਮਤ ਦੇ ਮੁਤਾਬਕ ਇਸ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV 84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਦੁਨੀਆ ਭਰ 'ਚ ਬੈਠੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी। गंगा जमनी तहजीब ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਜਿਹੜਾ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਹੈ ਇਹ ਟੋਰਾਂਟੋ ਤੋਂ ਵੀਰ ਕੁਲਦੀਪ ਸਿੰਘ ਤੇ ਉਹਨਾਂ ਦੇ ਭਰਾ ਮੁਖਤਿਆਰ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਆ। ਉਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਦੇ ਲਈ ਇਹੀ ਸੁਨੇਹਾ ਦਿੱਤਾ ਆ ਕਿ ਭਾਈ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਜਿਹੜੇ ਪੰਥਕ ਕਾਰਜ ਨੇ ਮੀਡੀਆ ਦੇ ਪਿੜ ਦੇ ਵਿੱਚ TV 84 ਜਿਹੜਾ ਕੰਮ ਕਰ ਰਿਹਾ ਇਸ ਨੂੰ ਅੱਗੇ ਵਧਾਉਣ ਦੇ ਲਈ ਜਿਹੜੀ ਸਹਾਇਤਾ ਉਹ ਵੀ ਕਰ ਰਹੇ ਨੇ ਤੇ ਬਾਕੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਭਾਈ ਇਸ ਪ੍ਰੋਜੈਕਟ ਨੂੰ ਵੀ, ਇਸ ਪ੍ਰੋਜੈਕਟ ਦਾ ਵੀ ਸਾਥ ਦਿਓ TV 84 ਦਾ, ਤੇ ਨਾਲ ਹੀ ਨਾਲ ਜਿਹੜਾ ਵੀ ਬੰਦਾ, ਜਿਹੜੀ ਵੀ ਆਰਗੇਨਾਈਜੇਸ਼ਨ ਕੌਮੀ ਪੱਖ ਤੋਂ ਕੋਈ ਕੰਮ ਕਰ ਰਹੀ ਹੈ, ਜਿਸ ਕਿਸੇ ਨਾਲ ਤਰੀਕੇ ਨਾਲ ਵੀ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਉਹ ਮਦਦ ਕਰੋ। ਦੇਖੋ, ਇਸ ਲਗਭਗ 12 ਸਾਲ ਦੇ TV 84 ਦੇ ਸਫ਼ਰ ਦੇ ਵਿੱਚ ਕੁਛ ਵੀਰ ਭੈਣਾਂ ਐਸੇ ਜਿਹੜੇ ਬਹੁਤ ਹੀ ਮੋਟੀਵੇਟਡ ਹੋ ਕੇ ਨਾਲ ਜੁੜੇ ਔਰ ਇਸ ਕਦਰ ਜੁੜੇ ਕਿ ਉਹ TV 84 ਦੀ ਫੈਮਿਲੀ ਵਾਂਗ ਹੀ ਨੇ। ਉਹਨਾਂ 'ਚੋਂ ਸਾਡੇ ਇਹ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੇ ਭਰਾਤਾ ਮੁਖਤਿਆਰ ਸਿੰਘ ਇਹ ਉਸ ਮੁਕਾਮ ਨੂੰ ਪਹੁੰਚੇ ਨੇ। ਔਰ ਇਕੱਲਾ ਇਹੀ ਨਹੀਂ ਕਿ ਇਹ ਆਪਣੀ ਕਿਰਤ ਕਰਕੇ ਜਦੋਂ ਮੌਂਟਰੀਆਲ ਸਨ ਉਦੋਂ ਵੀ TV 84 ਦੀ ਸਪੋਰਟ ਕਰਦੇ ਸਨ ਜੀ। ਹੁਣ ਟੋਰਾਂਟੋ 'ਚ ਨੇ ਔਰ ਜਦੋਂ ਵੀ ਕੋਈ ਖਾਸ ਇਵੈਂਟ ਹੁੰਦੀ ਹੈ, ਜਿਵੇਂ ਪਿਛਲੇ ਦਿਨਾਂ 'ਚ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਉਲੀਕੇ ਹੋਏ ਸਨ, ਸੋ ਆਲ ਦਾ ਵੇ ਡਰਾਈਵ ਕਰਕੇ ਦੋਵੇਂ ਵੀਰ ਆਏ, TV 84 ਦੇ ਸਟੂਡੀਓ ਵੀ ਆਏ। ਔਰ ਕੁਦਰਤੀ ਕਿਉਂਕਿ
ਸੰਡੇ ਵਾਲੇ ਪ੍ਰੋਗਰਾਮ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਆਏ ਹੋਏ ਸਨ UK ਤੋਂ, ਔਰ ਬਾਕੀ ਸਾਰੇ ਵੀ, ਭਾਈ ਜਾਫੀ ਸਿੰਘ ਔਰ ਦੂਸਰੇ। ਸੋ ਲੰਚ ਅਸੀਂ ਇਕੱਠਿਆਂ ਕੀਤਾ। ਕੱਲ੍ਹ ਵੀ ਜਿਹੜਾ ਹੈ ਉਹ ਸਾਡੇ ਸਟੂਡੀਓ 'ਚ ਸਨ, ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਵੱਲੋਂ ਜਿਹੜੀ ਮਦਦ ਹੈ, ਇਕੱਲਾ ਇਹੀ ਨਹੀਂ ਕਿ ਉਹ ਖੁਦ ਮੋਟੀਵੇਟ ਹੋਏ ਨੇ, ਸਗੋਂ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ, ਜਿਵੇਂ ਅਸੀਂ ਭਾਈ ਸੰਤੋਖ ਸਿੰਘ ਪਾਊ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਵਿਚਲੀ ਸ਼ਾਇਰੀ ਦਾ ਜਿਹੜਾ ਗੁਣ ਸੀ ਉਹ ਇਸ ਪੀਰੀਅਡ ਦੇ ਵਿੱਚ ਖਾਸ ਤੌਰ 'ਤੇ, ਜਿਵੇਂ ਉਹਨਾਂ ਦੱਸਿਆ ਸੀ ਕਿ ਦੀਪ ਸਿੱਧੂ ਦੇ ਮੌਕੇ ਜਦੋਂ ਕਿ ਉਹ ਐਕਟਿਵ ਸਨ, ਉਹ ਸਾਹਮਣੇ ਆਇਆ। ਇਵੇਂ ਹੀ ਵੀਰ ਕੁਲਦੀਪ ਸਿੰਘ ਉਹਨਾਂ ਦੇ ਵਿੱਚ ਇਹ ਗੁਣ ਹੈ, ਔਰ ਉਹਨਾਂ ਨੇ ਕੁਝ ਕਵਿਤਾਵਾਂ ਜਿਹੜੀਆਂ ਸਾਨੂੰ ਭੇਜੀਆਂ ਵੀ ਨੇ, ਕਿਉਂਕਿ ਅੱਜ ਕੱਲ੍ਹ ਅਸੀਂ ਇੱਕ ਡਿਫਰੈਂਟ ਫਾਰਮੈਟ 'ਚ ਜਿਹੜਾ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝੀ ਕਰਾਂਗੇ, ਔਰ ਦਰਸ਼ਕਾਂ ਨੇ ਉਹ ਪਿਕਚਰ ਵੀ ਦੇਖੀ ਹੋਏਗੀ ਜਦੋਂ ਕਿ ਸਾਡੇ ਵੀਰ ਇੱਥੇ ਆਏ ਔਰ ਉਹਨਾਂ ਨੇ ਸਾਨੂੰ ਨਿਵਾਜਿਆ। ਅਸੀਂ ਦੋਨਾਂ ਵੀਰਾਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਸ ਸਪਿਰਿਟ ਔਰ ਤਨਦੇਹੀ ਦੇ ਨਾਲ ਉਹਨਾਂ ਦੇ ਲਈ ਵੀ ਚੱਤੇ ਪੈਰ, ਹੁਣ ਜਿਹੜਾ ਖਾਲਿਸਤਾਨ ਦਾ ਮੁੱਦਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਵੀ ਹੈ, ਮਹਾਰਾਜ ਇਸ ਪ੍ਰੀਤ ਨੂੰ ਤੋੜ ਨਿਭਾਏ। ਜੀ ਡਾਕਟਰ ਸਾਹਿਬ, ਜਿਵੇਂ ਇਹਨਾਂ ਭਰਾਵਾਂ ਨੇ ਵੀ ਸਾਡਾ ਸਪਾਂਸਰ ਕਰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਸੁਨੇਹਾ ਦਿੱਤਾ ਆ ਵੀ ਭਾਈ ਜਿਹੜੀ ਮੀਡੀਆ ਦੀ ਇੰਪੋਰਟੈਂਸ ਹੈਗੀ ਹੈ ਉਹਨੂੰ ਸਮਝਣ ਦੀ ਲੋੜ ਹੈ। ਅਤੇ ਨਾਲ ਹੀ ਨਾਲ ਜਦੋਂ ਅਸੀਂ ਓਵਰਆਲ ਸਿੱਖ ਮੀਡੀਆ ਦਾ ਵਰਤਾਰਾ ਦੇਖਦੇ ਹਾਂ, ਜਿਸ ਹਿਸਾਬ ਨਾਲ ਅਸੀਂ ਥੋੜ੍ਹੇ ਰਿਸੋਰਸਿਸ ਦੇ ਨਾਲ TV 84 ਦੀ ਸ਼ੁਰੂਆਤ ਹੁੰਦੀ ਹੈ ਜਾਂ ਜਿਹੜੇ ਬਾਕੀ ਅਦਾਰੇ ਨੇ ਉਸ ਪੱਖ ਤੋਂ ਦੇਖਦੇ ਹਾਂ, ਅਤੇ ਪਿਛਲੇ ਲੰਬੇ ਸਮੇਂ ਦੇ ਵਿੱਚ ਜੇ ਅਸੀਂ 84 ਤੋਂ ਬਾਅਦ ਦਾ ਟਾਈਮ ਪੀਰੀਅਡ ਦੇਖੀਏ ਅਤੇ ਇਹ ਉਹ ਸਮਾਂ ਆ ਜਦੋਂ ਅਸੀਂ ਇੰਡੀਅਨ ਸਟੇਟ ਦੇ ਨਾਲ ਵਾਰ ਦੀ ਸਿਚੁਏਸ਼ਨ ਦੇ ਵਿੱਚ ਹੈਗੇ ਹਾਂ, ਅਤੇ ਉਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਆ ਉਹ ਇਸ ਲੈਵਲ ਦੇ ਉੱਤੇ ਹੈ। ਅੱਜ ਉਹ ਚੀਜ਼ਾਂ ਅਸੀਂ ਜਦੋਂ ਡਾਕੂਮੈਂਟਸ ਡੀਕਲਾਸੀਫਾਈ ਹੋਏ ਆ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਮੀਡੀਆ ਦੇ ਵਿੱਚ, ਅਸੀਂ ਸਮਝ ਸਕਦੇ ਹਾਂ ਵੀ ਈਵਨ ਉਹਨਾਂ ਨੇ ਤੇ ਜਿਹੜੀ ਇਹ ਤਿਆਰੀ ਹੈਗੀ ਹੈ ਡਿਸਇਨਫੋਰਮੇਸ਼ਨ ਦੀ, ਉਹ 84 ਤੋਂ ਪਹਿਲਾਂ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲੰਦੇ ਬਣਾ ਕੇ ਮੁੜ ਕੇ ਡਾਕੂਮੈਂਟਸ ਡੋਜ਼ੀਅਰਸ ਦੇ ਰੂਪ ਦੇ ਵਿੱਚ ਭੇਜੇ ਗਏ, ਪਰ ਸਿੱਖਾਂ ਕੋਲ, ਕੌਮ ਕੋਲ ਉਸ ਕਿਸਮ ਦੇ ਰਿਸੋਰਸਿਸ ਜਾਂ ਉਸ ਕਿਸਮ ਦੇ ਅਦਾਰੇ ਨਹੀਂ ਸੀ ਜਿਨ੍ਹਾਂ ਦੇ ਨਾਲ ਉਸ ਇੱਕ ਵੱਡੀ ਮਸ਼ੀਨਰੀ ਦਾ ਜਿਹੜੀ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਕਰ ਰਹੀ ਹੈ, ਪੰਜਾਬ ਦੇ ਖਿਲਾਫ ਪ੍ਰੋਪੇਗੈਂਡਾ ਕਰ ਰਹੀ ਹੈ, ਉਹਦਾ ਜਵਾਬ ਦਿੱਤਾ ਜਾ ਸਕੇ। ਪਰ ਜਿਹੜੇ ਛੋਟੇ ਥੋੜ੍ਹੇ ਬਹੁਤ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਨੇ ਆਪਣੇ ਪੱਧਰ ਦੇ ਉੱਤੇ, ਉਹਨਾਂ ਦੇ ਵਿੱਚੋਂ ਇੱਕ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ ਤੁਸੀਂ ਜਿਹਦੇ ਹੋਸਟ ਸਰਦਾਰ ਸੁਖਦੇਵ ਸਿੰਘ ਗਿੱਲ ਹੈਗੇ ਆ ਟੋਰਾਂਟੋ ਦੇ ਵਿੱਚ, ਤੁਸੀਂ ਉਹਦੇ ਗੈਸਟ ਰਹੇ ਹੋ ਅਤੇ ਅੱਜ ਵੀ ਉਹ ਪ੍ਰੋਗਰਾਮ ਚੱਲ ਰਿਹਾ ਹੈ। ਅੱਜ ਦੇ ਦਿਨ ਉਸ ਦੀ ਸ਼ੁਰੂਆਤ ਹੋਈ ਸੀ 1996 ਦੇ ਵਿੱਚ, ਅੱਜ ਜਦੋਂ ਅਸੀਂ 25 ਸਤੰਬਰ ਨੂੰ ਗੱਲ ਕਰ ਰਹੇ ਹਾਂ। ਸੋ ਉਸ ਹਵਾਲੇ ਨਾਲ ਵੀ ਮੈਂ ਚਾਹੂੰਗਾ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦਾ ਜਿੱਥੇ ਜ਼ਿਕਰ ਕਰਦੇ ਹਾਂ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਿੱਖ ਮੀਡੀਆ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ ਅਤੇ ਕਿਵੇਂ ਇਹ ਸਫ਼ਰ ਛੋਟੇ ਸਟੈਪਸ, ਬੇਬੀ ਸਟੈਪਸ ਤੋਂ ਹੁੰਦਾ ਹੋਇਆ ਅੱਜ ਇੱਕ ਉਸ ਥਾਂ ਦੇ ਉੱਤੇ ਪਹੁੰਚਿਆ ਆ ਜਿੱਥੇ ਅਸੀਂ ਉਹ ਨੈਰੇਟਿਵ ਚੇਂਜ ਹੁੰਦਾ ਦੇਖ ਰਹੇ ਹਾਂ। ਭਾਵੇਂ ਉਹ ਇਸ ਵਕਤ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਨਾਲ ਗੱਲ ਜਾ ਕੇ ਜੁੜਦੀ ਹੈ ਵੀ ਜਦੋਂ ਉਹਨਾਂ ਦਾ ਖੂਨ ਡੁੱਲਿਆ ਤਾਂ ਇੱਕਦਮ ਉਹ ਤਬਦੀਲੀ ਜਿਹੜੇ ਇੰਨੇ ਸਾਲਾਂ ਤੋਂ ਜਾਂ ਇੰਨੇ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ, ਇੱਕ ਟੈਰਰਿਜ਼ਮ ਦੇ ਨਾਲ ਜੋੜ ਕੇ ਗੱਲ ਕੀਤੀ ਜਾ ਰਹੀ ਸੀ, ਅਤੇ ਅੱਜ ਉਹਨਾਂ ਬੰਦਿਆਂ ਨੂੰ ਜਾਂ ਉਹਨਾਂ ਆਰਗੇਨਾਈਜੇਸ਼ਨਸ ਨੂੰ ਸਿੱਖ ਐਕਟਿਵਿਜ਼ਮ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਈਵਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਅਤੇ ਇਹ ਜਿਹੜੀ ਦੇਣ ਹੈ, ਇਸ ਦੇ ਵਿੱਚ ਸਿੱਖ ਮੀਡੀਆ ਦਾ ਅਹਿਮ ਰੋਲ ਹੈ ਇੱਕ ਨੈਰੇਟਿਵ ਨੂੰ ਚੇਂਜ ਕਰਨ ਦੇ ਵਿੱਚ। ਦੇਖੋ, ਅੱਜ ਮੈਂ ਸਮਝਦਾ ਵੀ ਇਨ ਵੇ ਇਤਿਹਾਸਕ ਦਿਨ ਹੈ, ਔਰ ਮੈਨੂੰ ਵੀ ਅੱਜ ਜਦੋਂ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਤੇ ਗਿਆ ਅਤੇ ਯਾਦ ਦਹਾਨੀ ਭਾਈ ਸੁਖਦੇਵ ਸਿੰਘ ਗਿੱਲ ਜਿਹੜੇ ਪਿਛਲੇ 28 ਸਾਲ ਤੋਂ ਸਟੈਡਫਾਸਟਲੀ ਮਜ਼ਬੂਤੀ ਨਾਲ, ਸਾਬਤ ਕਦਮਾਂ ਨਾਲ ਇਸ ਰਸਤੇ 'ਤੇ ਤੁਰਦੇ ਆ, ਇਸ ਮੀਡੀਆ ਰਾਹੀਂ ਦੁਨੀਆ ਦੇ ਵਿੱਚ ਜਿੱਥੇ ਖਾਲਿਸਤਾਨ ਦਾ ਨੈਰੇਟਿਵ ਸਿਰਜਣ ਦੇ ਵਿੱਚ ਸਹਾਈ ਹੋਏ ਨੇ, ਉੱਥੇ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ ਕੰਪਲੇਂਟਸ ਇਸ ਪੀਰੀਅਡ 'ਚ ਹੋਈਆਂ ਰੇਡੀਓ ਸਟੇਸ਼ਨ ਨੂੰ ਦੇ ਉਹਨਾਂ ਦੇ ਮਾਲਕਾਂ ਨੂੰ ਲੈ ਕੇ, ਔਰ ਦੂਸਰਾ ਕਿ ਭਾਈ ਇਹ ਹੀਟ ਪ੍ਰੋਪੇਗੈਂਡਾ ਹੈ, ਨਫ਼ਰਤ ਦਾ ਪ੍ਰੋਪੇਗੈਂਡਾ ਹੈ, ਲੇਕਿਨ ਉਹਨਾਂ ਦੇ ਕਦਮ ਸਾਬਤ ਰਹੇ। ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਅੱਜ ਦਾ ਦਿਨ ਹੀ ਹੈ ਜਦੋਂ ਕਿ 25 ਸਤੰਬਰ 1996 ਨੂੰ ਪਹਿਲਾ ਪ੍ਰੋਗਰਾਮ ਅੱਜ ਦੀ ਆਵਾਜ਼ ਦਾ ਜਿਹੜਾ ਉਹ ਰਿਲੇ ਹੋਇਆ ਸੀ, ਔਰ ਐਗਜ਼ੈਕਟ 28 ਸਾਲ। ਅਤੇ ਮੈਂ ਕਿਹਾ ਜੀ 28 ਸਾਲ ਅਤੇ ਅੱਜ ਦੀ ਆਵਾਜ਼ ਕਰਦੇ 28 ਸਾਲ ਗੁਜ਼ਰ ਗਏ।
ਇਹ ਤਾਂ ਪੂਰਾ ਇੱਕ ਯੁੱਗ ਹੁੰਦਾ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਅਸੀਂ ਮੀਡੀਆ ਦੀ ਗੱਲ ਤਾਂ ਕਰਾਂਗੇ, ਮੀਡੀਆ ਦੀ ਇੰਪੋਰਟੈਂਸ ਬਾਰੇ ਆਲਮੋਸਟ ਕਿਸੇ ਨਾ ਕਿਸੇ ਆਨੇ ਬਹਾਨੇ ਗੱਲਬਾਤ ਕਰਦੇ, ਪਰ ਇਸ ਜੇ ਸਕਸੈਸ ਨੂੰ ਅਸੀਂ ਸੈਲੀਬ੍ਰੇਟ ਕੀਤਾ, ਅੱਜ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਵੱਡਾ ਹਿੱਸਾ ਇਸ ਦੇ ਉੱਤੇ ਗੱਲਬਾਤ ਸੀ। ਫਿਰ ਇਸ ਦੇ ਪਾਇਨੀਅਰ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਸਿੱਖ ਮੀਡੀਆ ਦੇ ਨੁਕਤਾ ਨਿਗਾਹ ਤੋਂ ਰੇਡੀਓ ਪ੍ਰੋਗਰਾਮ ਵੀ ਅਣਖੀਲਾ ਪੰਜਾਬ ਔਰ ਟੀਵੀ ਪ੍ਰੋਗਰਾਮ ਵੀ ਅਣਖੀਲਾ ਪੰਜਾਬ ਰਨ ਕਰਨ ਵਾਲੇ ਜਿਹੜੇ 80s ਦੇ ਵਿੱਚ, ਕਿਉਂਕਿ ਅਸੀਂ 1996 ਤੋਂ ਇਸ ਅੱਜ ਦੀ ਆਵਾਜ਼ ਦੀ ਗੱਲ ਕਰ ਰਹੇ ਹਾਂ, ਲੇਕਿਨ 1980 ਤੋਂ ਇੱਕਦਮ ਬਾਅਦ ਜਿਹੜਾ 1984 ਤੱਕ ਪਹੁੰਚਦੇ ਹਾਂ, ਬੇਸ਼ੱਕ ਪਹਿਲਾਂ ਉਹ ਪੰਜਾਬੀ ਗੀਤ ਜਾਂ ਗਾਣਿਆਂ ਦਾ ਪ੍ਰੋਗਰਾਮ ਸੀ, ਪਰ ਜਿਵੇਂ ਜੂਨ 84 ਤੋਂ ਬਾਅਦ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਨੇ ਇੱਕ ਪੂਰਾ ਨੈਰੇਟਿਵ ਸਿਰਜਿਆ, ਉਹਨਾਂ ਦੀ ਕੜਕਵੀਂ ਆਵਾਜ਼, ਬੜੀ ਆਰਟੀਕੂਲੇਟ ਢੰਗ ਦੇ ਨਾਲ ਉਹਨਾਂ ਦੀ ਪੇਸ਼ਕਾਰੀ ਔਰ ਖਾਲਿਸਤਾਨ ਪ੍ਰਤੀ ਕੋਈ ਇਫ ਐਂਡ ਬਟ ਦੀ ਸਿਚੁਏਸ਼ਨ ਦਾ ਨਾ ਹੋਣਾ, ਉਸ ਨੇ ਜਿੱਥੇ ਉਹਨਾਂ ਨੂੰ ਇੱਕ ਹੀਰੋ ਬਣਾਇਆ। ਔਰ ਜ਼ਾਹਰ ਹੈ ਕਿ ਵੀ ਇਹ ਸੁਖਵਿੰਦਰ ਸਿੰਘ ਹੰਸਰਾ ਦੇ ਹਿੱਸੇ ਹੀ ਆਇਆ ਸੀ ਕਿ 24 ਘੰਟੇ ਦੇ ਨੋਟਿਸ ਦੇ ਉੱਤੇ ਉਹ ਕਿਤੇ ਵੀ ਜਿਹੜਾ ਆਪਣਾ ਅਣਖੀਲਾ ਪੰਜਾਬ ਰੇਡੀਓ ਦੇ ਮਾਧਿਅਮ ਨੂੰ ਯੂਜ਼ ਕਰਕੇ ਵੱਡਾ ਇਕੱਠ ਕਰ ਸਕਦੇ ਸੀ, ਪ੍ਰੋਟੈਸਟ ਆਰਗੇਨਾਈਜ਼ ਕਰਦੇ ਸੀ। ਔਰ ਇਹ ਸਫ਼ਰ ਉਹਨਾਂ ਦਾ ਲਗਾਤਾਰਤਾ ਨਾਲ ਰਿਹਾ। ਕੁਝ ਅਰਸਾ ਪਹਿਲਾਂ ਹੀ ਉਹ ਸਾਨੂੰ ਕੈਂਸਰ ਦੀ ਬਿਮਾਰੀ ਤੋਂ ਬਾਅਦ ਲੰਬਾ ਵਕਤ ਜੂਝਦੇ ਆ, ਲੇਕਿਨ ਉਸ ਦੌਰ 'ਚ ਵੀ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ, ਵਾਪਸ ਆਏ। ਫਿਰ ਉਹਨਾਂ ਨੇ ਉਹਨਾਂ ਦਿਨਾਂ 'ਚ, ਇਹ 2-3 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਸੀ TV 84, ਉਹਨਾਂ ਨੇ ਕਿਹਾ ਜੀ ਮੈਂ ਪਾਕਿਸਤਾਨ ਵੀ ਗਿਆ, ਜਿੱਥੇ ਵੀ ਗਿਆ ਹਰ ਇੱਕ ਨੇ TV 84 ਦੀ ਗੱਲ ਕੀਤੀ ਹੈ। ਅਸੀਂ ਇੱਥੇ ਅਣਖੀਲਾ ਪੰਜਾਬ TV ਪ੍ਰੋਗਰਾਮ ਸ਼ੁਰੂ ਕੀਤਾ, ਹਾਲਾਂ ਉਹਨੂੰ ਇੱਕ ਪੂਰੀ ਆਰਗੇਨਾਈਜੇਸ਼ਨ ਦੀ ਬੈਕਿੰਗ ਸੀ, ਪਰ ਕਹਿੰਦੇ ਵੀ ਅਸੀਂ ਸਸਟੇਨ ਨਹੀਂ ਸੀ ਕਰ ਸਕੇ। ਪਰ ਜੋ ਨੈਰੇਟਿਵ TV 84 ਨੇ ਹੁਣ ਸਿਰਜ ਦਿੱਤਾ ਔਰ ਜਿੰਨਾ ਵੱਡਾ ਐਡਮਾਇਰਿੰਗ ਬਲੌਕ ਹੈ, ਤੁਸੀਂ ਫਿਕਰ ਨਾ ਕਰੋ, ਅਸੀਂ ਇਸ ਨੂੰ ਜਿਹੜਾ ਹੈ ਉਹ ਬੰਦ ਨਹੀਂ ਹੋਣ ਦਿੰਦੇ। ਔਰ ਬੜੇ ਸ਼ਾਰਟ ਅਰਸੇ ਦੇ ਵਿੱਚ ਉਹਨਾਂ ਨੇ ਖੁਦ ਇਨੀਸ਼ੀਏਟਿਵ ਲੈ ਕੇ ਜਿਹੜਾ TV 84 ਦਾ ਫੰਡ ਰੇਜ਼ਿੰਗ ਕਰਕੇ $50,000 ਤੋਂ ਜ਼ਿਆਦਾ ਜਿਹੜਾ ਜਿੰਨਾ ਕਿ ਉਦੋਂ ਸਾਡੇ ਤੇ ਡੈਟ ਚੱਲ ਰਿਹਾ ਸੀ ਉਹਨਾਂ ਨੇ ਭੇਜਿਆ। ਸੋ ਮੈਂ ਸਮਝਦਾ ਵੀ ਗੱਲ ਜਦੋਂ ਤੁਸੀਂ ਇੰਨੇ ਵੱਡੇ ਐਨਮੀ ਦੇ ਨਾਲ, ਔਰ ਬੀਤੇ ਦਿਨਾਂ 'ਚ ਵੀ ਅਸੀਂ ਗੱਲ ਕੀਤੀ ਸੀ ਕਿ ਇਹ ਤਾਂ ਉਹਨਾਂ ਦੇ ਨਾਲ ਸਾਡਾ ਵਾਹ ਹੈ ਜਿਨ੍ਹਾਂ ਨੇ 3,500 ਸਾਲ ਪਹਿਲਾਂ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦੇ ਲਈ ਆਪਣੀ ਜਿਹੜੀ ਉਹਨਾਂ ਦੀ ਝੂਠੀ ਸਿਵਲਾਈਜੇਸ਼ਨ ਸੀ ਉਹਨੂੰ ਆਰੀਅਨ ਬਣਾ ਕੇ, ਕੁਲੀਨ ਬਣਾ ਕੇ ਜੀ, ਔਰ ਦੂਸਰਿਆਂ ਨੂੰ ਅਸੁਰ ਦੱਸ ਕੇ ਸੁਰ ਆਪ ਬਣ ਗਏ, ਦੇਵਤੇ ਔਰ ਰਾਖਸ਼। ਇਹੀ ਕਾਰਨ ਹੈ ਕਿ ਜਿਹੜੀ ਇਹਨਾਂ ਦੀ ਮੁੱਢਲੀ ਉਸ ਧਰਤੀ ਤੇ ਕਬਜ਼ੇ ਦੀ ਲੜਾਈ ਹੈ, ਉਹ ਆਰੀਅਨ ਵਰਸਸ ਦਰਾਵੜ ਤੁਹਾਨੂੰ ਨਜ਼ਰ ਨਹੀਂ ਆਉਂਦੀ ਵੀ ਇਹਨਾਂ ਨੇ ਕਿਵੇਂ ਜ਼ੁਲਮ ਕੀਤੇ, ਕਿਵੇਂ ਪਾਣੀ ਨੂੰ ਵੀ ਹਥਿਆਰ ਦੇ ਤੌਰ ਤੇ ਵਰਤਿਆ। ਔਰ ਤੁਹਾਨੂੰ ਈਵਨ ਇਹਨਾਂ ਦੀਆਂ ਕਹਾਣੀਆਂ 'ਚੋਂ ਤੁਸੀਂ ਜੇ ਇਹਨਾਂ ਦੇ ਦੇਵਤਿਆਂ ਦਾ ਕਿਰਦਾਰ ਦੇਖਣਾ, ਸੁਰਾਂ ਦਾ, ਜਿਨ੍ਹਾਂ ਨੂੰ ਸੁਰ ਕਿਹਾ, ਉਹ ਬਲਾਤਕਾਰੀ ਵੀ ਨੇ, ਉਹ ਜ਼ਬਰਦਸਤੀ ਕਰਨ ਵਾਲੇ ਵੀ ਨੇ, ਆਪਣੇ ਪਰਿਵਾਰਾਂ 'ਚ ਵੀ ਉਹਨਾਂ ਦਾ ਜੋ ਜਿਸ ਕਿਸਮ ਦਾ ਵਰਤਾਰ ਹੈ। ਲੇਕਿਨ ਈਵਨ ਇਹਨਾਂ ਦੇ ਨੈਰੇਟਿਵ 'ਚੋਂ ਵੀ ਤੁਹਾਨੂੰ ਇੱਕ ਵੀ ਜਿਨ੍ਹਾਂ ਨੂੰ ਅਸੁਰ ਕਿਹਾ ਜਾਂ ਰਾਖਸ਼ ਕਿਹਾ, ਉਹਨਾਂ ਦਾ ਤੁਹਾਨੂੰ ਇਹ ਨਹੀਂ ਮਿਲੇਗਾ ਵੀ ਉਹਨਾਂ 'ਚੋਂ ਕੋਈ ਬਲਾਤਕਾਰੀ ਹੈ। ਈਵਨ ਇਹਨਾਂ ਨੇ ਵੀ ਉਸ ਨੈਰੇਟਿਵ ਨੂੰ ਉਹਨਾਂ ਲਈ ਇੰਨਾ ਹੀ ਕਾਫੀ ਸੀ ਕਿ ਜਿਹਨੂੰ ਮਾਰਨਾ ਹੈ ਉਹਨੂੰ ਤੁਸੀਂ ਰਾਖਸ਼ ਡਿਕਲੇਅਰ ਕਰ ਦਿਓ। ਔਰ ਜੇ ਇਹਨਾਂ ਨੇ ਜਿਹੜਾ ਕਸ਼ਤਰੀ ਕਲੈਨ ਨੂੰ ਚੁੱਕਿਆ ਆਪਣੇ ਉਹ ਸਾਰੇ ਸਾਹਿਤ ਦੇ ਵਿੱਚ ਵੀ, ਤੇ ਉਹਦੇ 'ਚ ਇਹ ਸੀ ਕਿ ਜੀ ਇਹ ਜਿਹੜੇ ਰਾਖਸ਼ ਨੇ, ਇਹ ਜਦੋਂ ਸਾਡੇ ਰਿਸ਼ੀ ਮੁਨੀ ਯੱਗ ਕਰਦੇ ਸੀ, ਉਹਨੂੰ ਯੱਗਸ਼ਾਲਾ ਨੂੰ ਆ ਕੇ ਜਿਹੜਾ ਹੈ ਉਹ ਭ੍ਰਿਸ਼ਟ ਦਿੰਦੇ ਸੀ, ਔਰ ਉਹਨਾਂ ਨੂੰ ਮਾਰਨਾ ਜਿਹੜਾ ਹੈ ਇਹ ਬੜਾ ਉੱਤਮ ਕੰਮ ਹੈ, ਔਰ ਕਸ਼ਤਰੀਆਂ ਦੇ ਜ਼ਿੰਮੇ ਇਹ ਕੰਮ ਹੈ। ਸੋ ਤੁਸੀਂ ਇਹ ਦੇਖੋਗੇ ਕਿ ਜਿਹੜਾ ਇਸ ਕਦਰ ਜ਼ੁਲਮ ਹੈ, ਔਰ ਈਵਨ ਇੱਥੋਂ ਤੱਕ ਨਹੀਂ, ਜੇ ਈਵਨ ਜਿਨ੍ਹਾਂ ਨੂੰ ਪੁਰਾਣਾ ਨੇ ਅਵਤਾਰ ਬਣਾਇਆ, ਉਹਨਾਂ 'ਚ ਰਾਮ ਜੀ, ਕ੍ਰਿਸ਼ਨ ਜੀ ਦੂਜੇ ਨੇ। ਹੁਣ ਤੁਸੀਂ ਰਾਮ ਜੀ ਦਾ ਵਰਤਾਰਾ ਦੇਖੋਗੇ ਕਿ ਉਹਨਾਂ ਨੇ ਜੇ ਸ਼ੰਭੁਕ ਦਾ ਵੱਧ ਕੀਤਾ ਹੈ, ਉਸ ਦਾ ਮਰਡਰ ਕੀਤਾ, ਉਹਦੀ ਜਸਟੀਫਿਕੇਸ਼ਨ ਲਈ ਕੋਈ ਕਹਾਣੀ ਬਣਾਈ ਹੋਈ ਹੈ ਕਿਉਂਕਿ ਉਹ ਅਸੁਰ ਹੈ। ਜੇ ਏਕਲਵਯ ਜਿਹੜਾ ਕਿ ਇੱਕ ਗਰੀਬ ਦਲਿਤ ਜਿਹੜਾ ਬੱਚਾ ਹੈ, ਕਿਉਂਕਿ ਇਹ ਜਦੋਂ ਅਸੀਂ ਟਰਾਈਬਲ ਆਦੀਵਾਸੀ ਕਹਿੰਦੇ ਹਾਂ, ਆਦ ਦਾ ਮਤਲਬ ਹੀ ਹੁੰਦਾ ਮੁੱਢ ਤੋਂ ਰਹਿਣ ਵਾਲੇ। ਸੋ ਇਹ ਕਿੰਨੀਆਂ ਸਦੀਆਂ ਪਹਿਲਾਂ ਤਾਂ ਰਾਖਸ਼ ਕਹਿ ਕੇ ਉਹਨਾਂ ਨੂੰ ਕੀਤਾ, ਫਿਰ ਉਹਨਾਂ ਨੂੰ ਜਿਹੜਾ ਹੈ ਉਹ ਸ਼ੂਦਰ ਬਣਾ ਦਿੱਤਾ ਹੈ ਜਾਂ ਅਛੂਤ ਬਣਾ ਦਿੱਤਾ ਹੈ, ਤੇ ਉਹਨਾਂ ਦੇ ਸਾਰੇ ਹਕੂਕ ਖੋਹ ਲਏ।
ਲੇਕਿਨ ਉਹਨੂੰ ਫਿਰ ਜਸਟੀਫਾਈ, ਇਹ ਨਹੀਂ ਵੀ ਉਦੋਂ ਜਸਟੀਫਾਈ ਕੀਤਾ, ਅੱਜ 3500 ਸਾਲ ਬਾਅਦ ਵੀ ਤੁਸੀਂ ਇਹਨਾਂ ਦੇ ਸ਼ੰਕਰਾਚਾਰੀਆਂ ਦੇ ਪ੍ਰਵਚਨ ਸੁਣੋ। ਈਵਨ ਗਾਂਧੀ ਵਰਗਾ, ਜਿਹਨੂੰ ਵੱਡਾ ਇੱਕ ਐਪੋਸਟਲ ਆਫ ਨਾਨ ਵਾਇਲੈਂਸ ਬਣਾ ਕੇ ਪੇਸ਼ ਕੀਤਾ ਗਿਆ ਜੀ, ਉਹ ਵੀ ਜ਼ਾਤ ਪਾਤੀ ਸਿਸਟਮ ਨੂੰ ਜਸਟੀਫਾਈ ਕਰੇਗਾ। ਵਰਣ ਵਿਵਸਥਾ ਬੜੀ ਜ਼ਰੂਰੀ ਹੈ, ਇਹ ਤਾਂ ਰੀੜ੍ਹ ਦੀ ਹੱਡੀ ਹੈ, ਤਾਂ ਹੀ ਸਾਡੀ ਸਭਿਅਤਾ ਬਚੀ। ਹੁਣ ਵਰਣ ਵਿਵਸਥਾ 'ਚ ਕੀ ਹੈ, ਔਰ ਪਹਿਲਾ ਜਿਹੜਾ ਉਹਨਾਂ ਦਾ ਸਟੈਪ ਹੀ ਇਹ ਸੀ ਕਿ ਜਿਨ੍ਹਾਂ ਨੂੰ ਕੰਕਰ ਕੀਤਾ ਉਹਨਾਂ ਨੂੰ ਸ਼ੂਦਰ ਬਣਾ ਦਿੱਤਾ। ਲੇਕਿਨ ਉਹਦੀ ਜਸਟੀਫਿਕੇਸ਼ਨ ਤੁਹਾਨੂੰ ਹਰ ਇੱਕ ਦੇ ਮੂੰਹ ਉਹ ਲੱਗੇਗਾ। ਔਰ ਇਸ ਲੈਵਲ ਦਾ ਨੈਰੇਟਿਵ ਸਾਡੀ ਪ੍ਰਾਚੀਨ ਸਭਿਅਤਾ, ਸਾਡੀ ਸਾਇੰਸ, ਸਾਡਾ ਮੈਥਮੈਟਿਕਸ, ਸਾਡੇ ਵਿਮਾਨ, ਸਾਡੇ ਉਡਨ ਖਟੋਲੇ, ਸਾਡੀਆਂ ਨਿਊਕਲੀਅਰ ਮਿਜ਼ਾਈਲਾਂ, ਜਿਹੜੇ ਅਗਨੀ ਬਾਣ ਨੇ ਜਾਂ ਅਸਤਰ ਨੇ, ਇਹ ਸਾਰੀਆਂ ਸਾਡੀਆਂ ਨਿਊਕਲੀਅਰ। ਔਰ ਤੁਸੀਂ ਦੇਖੋਗੇ ਕਿ ਐਵਰੇਜ, ਜਿਹਨੇ ਨਾ ਸੰਸਕ੍ਰਿਤ ਪੜ੍ਹੀ ਹੈ ਨਾ ਜਿਹਨੂੰ ਮੂਲ ਤੌਰ 'ਤੇ ਪਤਾ ਹੈ, ਐਵਰੇਜ ਹਰ ਬੰਦਾ ਜਿਹੜਾ ਹੈ ਉਹ ਇਹ ਮੰਨ ਕੇ ਤੁਰਦਾ ਉਸ ਖਿੱਤੇ ਦਾ ਜੰਮਿਆ, ਜਿਨ੍ਹਾਂ 'ਚ ਸਿੱਖ ਮੁਸਲਮਾਨ ਵੀ ਸ਼ਾਮਲ ਨੇ, ਕਿ ਵੇਦ ਬਹੁਤ ਵੱਡੀ ਚੀਜ਼ ਹੈ ਜੀ, ਬਹੁਤ ਸਾਡੀ ਵਿਕਸਿਤ ਪ੍ਰਾਚੀਨ ਸੱਭਿਅਤਾ ਸੀ। ਇਹ ਤਾਂ ਆਉਣ ਵਾਲੇ ਹਮਲਾਵਰਾਂ ਨੇ ਜਿਹੜਾ ਉਹਨੂੰ ਡਿਸਟਰੋਏ ਕਰਤਾ। ਜਿੰਨੀਆਂ ਸਾਡੀਆਂ ਕਾਢਾਂ ਨੇ ਉਹ ਜਰਮਨ ਵਾਲੇ ਲੈ ਗਏ, ਵੈਸਟਰਨ ਲੈ ਗਏ, ਜਿਹੜੀ ਸਾਇੰਸ ਡਿਵੈਲਪ ਕੀਤੀ, ਜਾਂ ਥਿਓਰੀ ਆਫ ਰਿਲੇਟਿਵਿਟੀ, ਜਾਂ ਆਇਨਸਟਾਈਨ, ਜਾਂ ਨਿਊਟਨ, ਜਾਂ ਉਹਨਾਂ ਨੇ ਕਾਢਾਂ ਕੱਢੀਆਂ, ਉਹ ਸਾਡੇ ਹੀ ਫਾਰਮੂਲੇ। ਇਹਨੂੰ ਕਹਿੰਦੇ ਨੇ, ਜਦੋਂ ਅਸੀਂ ਪ੍ਰੋਪੇਗੈਂਡਾ ਲਫ਼ਜ਼ ਤਾਂ 20ਵੀਂ ਸਦੀ 'ਚ ਆਇਆ, ਇਹ ਹੈ ਨੈਰੇਟਿਵ ਸਿਰਜਣਾ, ਕਿ ਜਿਹਦੇ ਤੋਂ ਤੁਸੀਂ ਨਿਕਲ ਹੀ ਨਾ ਸਕੋ। ਹੁਣ ਇਹੀ ਨੈਰੇਟਿਵ ਜਦੋਂ ਉਹਨਾਂ ਨੇ ਇੱਕ ਪਾਸੇ ਤਾਂ ਦਰਾਵੜਾਂ ਜਾਂ ਦੂਜਿਆਂ ਨੂੰ ਡਿਸਟਰੋਏ ਕਰਨ ਲਈ ਵਰਤਿਆ, ਫਿਰ ਤੁਸੀਂ ਮੁਸਲਮਾਨ ਮੁਹੰਮਦ ਬਿਨ ਕਾਸਮ ਜਿਹੜਾ ਹੈ ਉਹ ਜਦੋਂ ਮੁਲਤਾਨ ਔਰ ਸਿੰਧ ਕੰਕਰ ਕਰਦਾ, ਔਰ ਬਾਅਦ ਦੇ ਵਿੱਚ ਮਹਿਮੂਦ ਗਜ਼ਨਵੀ ਔਰ ਦੂਸਰਾ ਦੌਰ ਸ਼ੁਰੂ ਹੁੰਦਾ, ਤੇ ਇਹਨਾਂ ਨੇ ਕਿਸ ਖੂਬਸੂਰਤੀ ਨਾਲ ਪਹਿਲਾਂ ਹੀ ਵਰਣ ਵਿਵਸਥਾ ਦੇ ਥੱਲੇ ਜਿਹੜੇ ਵੀ ਉਹਨਾਂ ਦੇ ਭੂਮੀ ਖੰਡ ਤੋਂ ਬਾਹਰੋਂ ਆਉਣ ਵਾਲੇ ਸੀ, ਉਹਨਾਂ ਨੂੰ ਤੋਂ ਪਹਿਲਾਂ ਹੀ ਅਨਾਰੀਆ ਕਹਿ ਦਿੱਤਾ ਸੀ। ਔਰ ਨਾਲ ਦੀ ਨਾਲ ਇਹ ਕਿਹਾ ਸੀ ਕਿ ਭਾਈ ਜਿਹੜਾ ਈਵਨ ਇਹਨਾਂ ਦੇ ਭੂਖੰਡ ਤੋਂ ਬਾਹਰ ਜਾਏਗਾ ਉਹ ਵੀ ਬਰਾਦਰੀ ਤੋਂ ਬਾਹਰ। ਔਰ ਮੁਸਲਮਾਨਾਂ ਦੇ ਲਈ ਜਿਹੜਾ ਲਫ਼ਜ਼ ਉਹਨਾਂ ਨੇ ਮਲੇਚ ਘੜਿਆ ਕਿ ਡਰਟ ਦੇ ਨਾਲ ਜੁੜਿਆ ਹੋਇਆ, ਔਰ ਫਿਰ ਉਸ ਨੈਰੇਟਿਵ ਨੂੰ ਕਿਸ ਕਦਰ ਐਕਸੈਪਟੇਬਲ ਬਣਾ ਦਿੱਤਾ ਕਿ ਭਾਈ ਇਹਨਾਂ ਦੇ ਹੱਥ ਦਾ ਛੋਇਆ ਪਾਣੀ ਤੱਕ ਨਹੀਂ ਹੈ। ਬਹੁਤ ਵਾਰ ਪਾਕਿਸਤਾਨ ਬਣਨ ਦੀ ਕਹਾਣੀ ਜਦੋਂ ਹੁੰਦੀ ਹੈ ਤਾਂ ਇਹ ਕੋਈ ਆਲ ਆਫ ਏ ਸਡਨ ਨਹੀਂ ਸੀ ਕਿ ਰੈੱਡ ਕਲਿਫ ਆਇਆ ਜੀ ਔਰ ਉਹਨੇ ਲੀਕ ਖਿੱਚ ਦਿੱਤੀ, ਜਾਂ ਜਿਨ੍ਹਾਂ ਨੇ ਲਾਹੌਰ ਰੈਜ਼ੋਲੂਸ਼ਨ ਕਰਤਾ। ਔਰ ਇਹਦੇ ਪਿੱਛੇ ਉਹ ਪੂਰਾ ਕਈ ਸਦੀਆਂ ਦਾ, 1000 ਸਾਲ ਦਾ ਨੈਰੇਟਿਵ ਹੈ ਬ੍ਰਾਹਮਣਾਂ ਦਾ, ਜਿਹਦੇ 'ਚ ਕਿ ਹਿੰਦੂ ਪਾਣੀ, ਮੁਸਲਮਾਨ ਪਾਣੀ। 47 ਤੱਕ ਵੀ ਉਹੀ ਦੋ ਅੱਡ-ਅੱਡ ਘੜੇ, ਉਹ ਰੇਲਵੇ ਸਟੇਸ਼ਨ ਹੋਣ, ਬੱਸ ਸਟਾਪ ਹੋਣ, ਦੂਜੇ ਹੋਣ, ਔਰ ਉਹਨਾਂ ਨੂੰ ਬਿਲਕੁਲ ਆਊਟਕਾਸਟ ਕਰ ਦੇਣਾ। ਲੇਕਿਨ ਉਹਨੂੰ ਫਿਰ ਜਸਟੀਫਾਈ ਕਰਨ ਦੇ ਲਈ ਜਿਹੜਾ ਉਹ ਆਪਣੀਆਂ ਕਹਾਣੀਆਂ ਬਣਾਉਣੀਆਂ। ਔਰ ਇਹੀ ਜੇ ਅਸੀਂ ਪੋਲੀਟੀਕਲ ਲਹਿਰਾਂ ਦੇ ਹਵਾਲੇ ਨਾਲ ਦੇਖੀਏ, 47 ਤੋਂ ਬਾਅਦ ਇਹ ਕਿਹਾ ਜਾਏਗਾ ਜੀ ਚਲੋ ਵਰਣ ਵਿਵਸਥਾ ਦੇਖੋ, ਹੁਣ 1 ਮੈਨ 1 ਵੋਟ ਆ ਗਿਆ, ਸਾਰਾ ਪਾਰਟ ਹੋ ਗਿਆ। ਲੇਕਿਨ ਤੁਸੀਂ ਦੇਖੋ ਕਿ ਵੀ ਕਿਵੇਂ ਇਹਨਾਂ ਨੇ, ਜਦੋਂ ਈਵਨ ਅਸੀਂ ਗਰੋ ਹੋ ਰਹੇ ਸੀ, ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਨਾਰਥ ਈਸਟ ਦੇ ਵਿੱਚ ਇਹਨਾਂ ਨੇ ਕਿੰਨੇ ਜ਼ੁਲਮ ਕੀਤੇ ਨੇ ਜੀ, ਨਾਗਿਆਂ ਦੇ ਉੱਤੇ, ਮੀਜ਼ੋਆਂ ਦੇ ਉੱਤੇ, ਮਨੀਪੁਰੀਆਂ ਦੇ ਉੱਤੇ। ਔਰ ਇੱਕ ਸਾਬਕਾ ਫੌਜੀ ਅਫਸਰ ਇੱਕ ਵਾਰ ਮੈਨੂੰ ਦੱਸ ਰਹੇ ਸੀ, ਕਹਿੰਦਾ ਜੀ ਹੁਣ ਤਾਂ ਅਸੀਂ ਵੀ ਪਛਤਾਉਂਦੇ ਹਾਂ ਵੀ ਸਾਡੇ ਤੋਂ ਕਿੰਨੇ ਜ਼ੁਲਮ ਕਰਵਾਏ ਗਏ, ਕਿ ਤੁਰੇ ਜਾਂਦੇ ਕਹਿੰਦੇ ਵੀ ਜੇ ਸਾਡੀ ਪਲਾਟੂਨ ਕੋਈ ਮਾਰਚ ਕਰ ਰਹੀ ਹੈ ਤਾਂ ਕੋਈ ਤੀਰ ਕਿਸੇ ਪਾਸਿਓਂ ਆਇਆ, ਭਾਵੇਂ ਕਿਸੇ ਦੇ ਨਹੀਂ ਲੱਗਾ, ਤੇ ਅਸੀਂ ਕਹਿੰਦੇ ਵੀ ਸਾਰੇ ਪਿੰਡ ਨੂੰ ਸਾੜ ਦਿੰਦੇ ਸੀ, ਅੱਗ ਲਾ ਦਿੰਦੇ ਸੀ। ਕਈ ਵਾਰ ਉਹਨਾਂ ਦਾ ਉਹੀ ਆਟਾ ਡੁੱਲਿਆ ਹੋਇਆ, ਦੂਜਾ ਬੱਚੇ ਰਹਿ ਕੇ ਉਹ ਦੌੜ ਰਹੇ, ਕਈ ਅੱਗ ਦੇ ਵਿੱਚ ਝੁਲਸੇ ਹੁੰਦੇ ਸੀ। ਔਰ ਬਾਕੀ ਰੈਸਟ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਵੀ ਕੀ ਚੱਲ ਰਿਹਾ ਰੈਸਟ ਆਫ ਇੰਡੀਆ ਦੇ ਲੋਕਾਂ ਨੂੰ, ਕਿਉਂਕਿ ਉਹਨੂੰ ਉਹਨਾਂ ਨੇ ਰਿਸਟ੍ਰਿਕਟ ਕੀਤਾ ਹੋਇਆ ਸੀ। ਔਰ ਪ੍ਰਚਾਰ ਇਸ ਕਿਸਮ ਦਾ ਹੀ ਸੀ ਕਿ ਜੀ ਇਹ ਨਾਰਥ ਈਸਟ ਔਰ ਇਹ ਈਸਾਈਆਂ ਨੇ ਪੈਸਾ ਔਰ ਲਾਲਚ ਦੇ ਕੇ ਕਨਵਰਟ ਕਰਤੇ। ਔਰ ਦੂਜਾ ਹੁਣ ਜਦੋਂ ਅਸੀਂ ਉਹਨਾਂ ਦਾ ਪ੍ਰਾਊਡ ਇਤਿਹਾਸ ਦੇਖਦੇ ਹਾਂ ਕਿ ਵੀ ਨਾਗਿਆਂ ਦਾ ਕੀ ਸੀ, ਮੀਜ਼ੋਆਂ ਦਾ ਕੀ ਸੀ, ਨਾਗਿਆਂ ਨਾਲ ਵੀ ਕਿਵੇਂ ਉਹੀ ਪ੍ਰੋਮਿਸ ਕੀਤੇ ਗਏ ਸੀ ਜੋ ਕਸ਼ਮੀਰੀਆਂ ਨਾਲ ਕੀਤੇ ਗਏ ਜਾਂ ਜੋ ਸਿੱਖਾਂ ਦੇ ਨਾਲ ਕੀਤੇ ਗਏ, ਔਰ ਕਿਵੇਂ ਉਹ ਬਿਟਰੇਲ ਹੋਈ। ਪਰ ਇਹਦੇ ਬਾਵਜੂਦ ਅਸੀਂ ਵੱਡੇ ਦੇਸ਼ ਭਗਤ ਬਣੇ ਹੋਏ ਸੀ। ਸਾਡੇ ਲੱਗਦਾ ਸੀ ਕਿ ਜੀ ਅਸੀਂ, ਔਰ ਮੈਂ ਅੱਗੇ ਵੀ ਸ਼ਾਇਦ ਇਹ ਜ਼ਿਕਰ ਕੀਤਾ ਸੀ ਕਿ ਜਦੋਂ 1971 ਦੀ ਜਿਹੜੀ ਹੈ ਉਹ ਜੰਗ ਦੇ ਵਿੱਚ ਜਿਹੜੀ ਭਾਰਤ ਨੇ ਆਪਣੀ ਫੌਜ ਭੇਜ ਕੇ ਪਹਿਲਾਂ ਮੁਕਤੀ ਬਾਹਿਨੀ ਟ੍ਰੇਨਡ ਕੀਤੀ, ਬੰਗਲਾਦੇਸ਼ ਬਣਾ ਦਿੱਤਾ, ਤੇ ਕੁਝ ਸਿੱਖ ਸਟੂਡੈਂਟ ਔਰ
ਇੱਕ ਦੋ ਇੰਟੈਲੈਕਚੁਅਲ ਸਰ ਕਪੂਰ ਸਿੰਘ ਨੂੰ ਮਿਲਣ ਆਏ ਜੀ। ਔਰ ਬੜੇ ਖੁਸ਼ ਸੀ ਕਿ ਦੇਖੋ ਜੀ ਅਸੀਂ ਸਾਡੇ ਜਨਰਲ ਅਰੋੜਾ ਦੇ ਸਾਹਮਣੇ ਜਨਰਲ ਨਿਆਜ਼ੀ ਨੇ ਸਰੈਂਡਰ ਕੀਤਾ, ਅਸੀਂ 93,000 ਫੌਜੀ ਔਰ ਸਿਵਿਲੀਅਨ ਦਾ ਸਰੈਂਡਰ ਲਿਆ। ਕਿੰਨੀ ਪ੍ਰਾਊਡ ਮੂਮੈਂਟ ਹੈ ਸਿੱਖਾਂ ਦੇ ਲਈ ਔਰ ਦੂਜੇ ਤੀਜੇ ਦੇ ਲਈ। ਉਹ ਬੜੀ ਸੈਲੀਬ੍ਰੇਟਰੀ ਮੂਡ 'ਚ ਸਰਦਾਰ ਕਪੂਰ ਸਿੰਘ ਬਿਲਕੁਲ ਚੁੱਪ ਮੁਦਰਾ 'ਚ ਸੀ ਔਰ ਬੜੀ ਗੰਭੀਰਤਾ ਦੇ ਨਾਲ ਉਹਨਾਂ ਨੇ ਅਖੀਰ 'ਚ ਕਿਹਾ ਕਿ ਹੁਣ ਸਿੱਖਾਂ ਦੀ ਸ਼ਾਮਤ ਆਏਗੀ। ਹੁਣ ਉਹ ਸਮਝ ਰਹੇ ਸੀ ਕਿ ਪਾਕਿਸਤਾਨ ਦਾ ਮਜ਼ਬੂਤ ਰਹਿਣਾ, ਕਿਉਂਕਿ 3000 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਇੱਧਰ ਲੱਗਦਾ ਸੀ, ਕਿ ਜੇ ਹੁਣ ਇਹਨਾਂ ਨੇ ਪਾਕਿਸਤਾਨ ਨੂੰ ਹੀ ਤੋੜ ਦਿੱਤਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਹੁਣ ਔਰ ਅਸੀਂ ਇਹ 1971 ਤੋਂ ਬਾਅਦ ਵਿਦਿਨ ਤੁਸੀਂ 14 ਇਅਰਸ 14 ਸਾਲ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਭਾਈ ਉਹਨਾਂ ਨੇ ਸਿੱਖਾਂ ਦੇ ਖਿਲਾਫ, ਹਾਲਾਂ ਸ਼ੁਰੂਆਤ ਤਾਂ ਅਕਤੂਬਰ 'ਚ ਕਰਤੀ 1947 'ਚ ਜਦੋਂ ਕ੍ਰਿਮੀਨਲ ਟ੍ਰਾਈਬਲ ਆਉਂਦੇ ਆ, ਪਰ 37 ਸਾਲ ਬਾਅਦ ਫੁੱਲ ਸਕੇਲ ਟੋਟਲ ਵਾਰ ਜਿਹੜੀ ਅੱਜ ਓਪਨ ਵਾਰ ਦੇ ਵਿੱਚ ਬਦਲ ਦਿੱਤੀ ਗਈ। ਪਰ ਤੁਸੀਂ ਇਹ ਦੇਖੋ ਕਿ ਜੂਨ 84 ਤੱਕ ਪਹੁੰਚਣ ਤੋਂ ਪਹਿਲਾਂ ਕ੍ਰਿਮੀਨਲ ਟ੍ਰਾਈਬ ਦੇ ਨੈਰੇਟਿਵ ਦੇ ਥੱਲੇ ਉਹਨਾਂ ਨੇ ਸੈੱਟ ਕਰ ਦਿੱਤਾ ਸੀ ਕਿ ਉਹਨਾਂ ਨੇ ਹੁਣ ਜਦੋਂ ਸਿੱਖਾਂ ਨੂੰ ਮਾਰਨਾ ਹੈ ਤੇ ਜ਼ਰਾਇਮ ਪੇਸ਼ਾ ਕਬੀਲਾ, ਤੇ ਜਿਹੜਾ ਜ਼ਰਾਇਮ ਪੇਸ਼ਾ ਹੁੰਦਾ ਹੈ ਉਹਦੇ ਲਈ ਜੇਲ੍ਹਾਂ ਬੜੀਆਂ ਹੁੰਦੀਆਂ, ਉਹਨਾਂ ਨੂੰ ਵੀ ਮਾਰਨਾ ਹੁੰਦਾ। ਸੋ ਕਿਸੇ ਨੇ ਜੇ ਮਾਸਟਰ ਤਾਰਾ ਸਿੰਘ ਜਾਂ ਦੂਸਰਾ ਪਹਿਲੀ ਵਾਰੀ 1948 ਦੇ ਵਿੱਚ ਨਰੇਲਾ ਸਟੇਸ਼ਨ ਤੇ ਫੜੇ ਜਾਂਦੇ ਨੇ, ਦਿੱਲੀ 'ਚ ਪ੍ਰੋਟੈਸਟ ਰੱਖਿਆ ਸੀ ਤੇ ਉਹਨਾਂ ਦੇ ਖਿਲਾਫ ਉਹੀ ਕਾਨੂੰਨ ਜਿਹੜਾ ਅੰਗਰੇਜ਼ਾਂ ਦੇ ਵੇਲੇ ਦਾ, ਐਵੇਂ ਨਹੀਂ ਉਹਨਾਂ ਨੇ ਅੰਗਰੇਜ਼ਾਂ ਦੇ ਵੇਲੇ ਦੇ ਕਾਨੂੰਨ ਉਹ ਦੇਸ਼ ਧਰੋਹ ਦਾ ਹੋਏ, ਸੈਡੀਸ਼ਨ ਜਾਂ ਉਹ ਖਤਮ ਹੀ ਨਹੀਂ ਕੀਤੇ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਹੁਣ ਅਸੀਂ ਉਹਨਾਂ ਦਾ ਸਹਾਰਾ ਲੈ ਕੇ ਆਵਾਜ਼ ਨੂੰ ਦਬਾਉਣਾ। ਸੋ ਇਹ ਪਾਰਟ ਲਗਾਤਾਰਤਾ ਦੇ ਨਾਲ ਜਾਰੀ ਰਿਹਾ ਔਰ ਅਸੀਂ ਜੇ ਇਸ ਮੂਵਮੈਂਟ ਨੂੰ 40 ਸਾਲ ਪਿੱਛੇ ਮੁੜ ਕੇ ਦੇਖੀਏ ਜਾਂ 40 ਤੋਂ ਵੀ 13 ਅਪ੍ਰੈਲ 1978 ਤੋਂ ਹੀ ਜੇ ਅਸੀਂ ਲੈ ਜਾਈਏ ਆਲਮੋਸਟ ਜਿਹੜਾ ਹੈ ਉਹ 46 ਸਾਲ ਪਹਿਲਾਂ, ਤੇ ਅਸੀਂ ਨਾ ਬਹਾਦਰੀ 'ਚ ਕਮੀ ਰਹੀ, ਨਾ ਕੋਈ ਸਿੱਖਾਂ ਦੇ ਜਾਂ ਨੌਜਵਾਨਾਂ ਦੇ ਅੱਗੇ ਆ ਕੇ ਆਪਣਾ ਆਪਾ ਕੁਰਬਾਨ ਕਰਨ 'ਚ ਰਹੀ। ਜੇ ਸਾਡਾ ਇੱਕ ਕਮਜ਼ੋਰ ਪੱਖ ਸੀ ਉਦੋਂ ਵੀ, ਹੁਣ ਵੀ ਭਾਵੇਂ ਅਸੀਂ ਉਹਨੂੰ ਵਿਦ ਮੀਗਰ ਰਿਸੋਰਸਿਸ ਰਨ ਕਰਨ ਦੀ ਗੱਲ ਕਰ ਰਹੇ ਹਾਂ, ਪਰ ਅੱਜ ਘੱਟੋ ਘੱਟ ਇੱਕ ਅਸੀਂ ਨੈਰੇਟਿਵ ਸਿਰਜਣ ਦੇ ਕਾਬਿਲ ਹੋਏ ਜੀ। ਤੇ ਜੇ ਮੈਨੂੰ ਪੁੱਛੇ ਕਿ ਬਈ ਸਾਰੇ 'ਚ ਸਾਡਾ ਕੀ ਪਾਰਟ ਰਿਹਾ ਕਿ ਵੀ ਅਸੀਂ ਸੱਤਵਾਦੀ ਹੁੰਦੇ ਹੋਏ ਵੀ ਦੁਨੀਆ ਨੂੰ ਦੱਸਣ ਤੋਂ ਅਸਮਰਥ ਰਹੇ, ਕਿਉਂਕਿ ਸਾਡੇ ਕੋਲ ਮੀਡੀਆ ਨਹੀਂ ਸੀ, ਸਾਡੇ ਕੋਲ ਹੁਣ ਅੱਜ ਹੀ ਕਿਸੇ ਟਵੀਟ ਤੇ ਜਾਂ ਐਕਸ ਦੇ ਉੱਤੇ ਚੱਲ ਰਿਹਾ ਸੀ ਕਿ ਜੀ ਹਿੰਦੁਸਤਾਨ ਟਾਈਮਜ਼ ਜਦੋਂ ਅਖਬਾਰ ਕੱਢੀ, ਕਿੰਨੇ ਲੱਖ ਰੁਪਇਆ ਕੈਨੇਡਾ ਦੀਆਂ ਸਿੱਖ ਸੰਗਤਾਂ ਨੇ ਭੇਜਿਆ, ਕਿਹੜੇ ਸਰਦਾਰ ਲਾਇਲਪੁਰੀ ਨੇ ਕਿ ਕਿੰਨਾ ਲੱਖ ਦਿੱਤਾ ਔਰ ਬਾਅਦ 'ਚੋਂ ਮਦਨ ਮੋਹਨ ਮਾਲਵੀਆ ਦੇ ਪੇਟੇ ਪਾਈ। ਹਾਲਾਂ ਉਹ ਇੰਡੀਅਨ ਨੈਰੇਟਿਵ ਸਿਰਜਣ ਦੇ ਲਈ ਸੀਗਾ, ਲੇਕਿਨ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ। ਇਹੀ ਕਾਰਨ ਸੀ ਕਿ 1978 ਤੋਂ 13 ਅਪ੍ਰੈਲ 1978 ਦੇ ਜਿਹੜਾ ਸਾਕਾ ਅੰਮ੍ਰਿਤਸਰ ਤੋਂ ਲੈ ਕੇ ਜੂਨ 84 ਤੱਕ 6 ਸਾਲ 'ਚ ਉਹ ਨੈਗੇਟਿਵ ਨੈਰੇਟਿਵ ਸਿਰਜ ਦਿੱਤਾ ਸੀ, ਜਿਹਦੇ ਲਈ ਖਾਸ ਲਫ਼ਜ਼ ਜੇ ਸੁਰ ਜਾਂ ਰਾਖਸ਼ਸ ਲਫ਼ਜ਼ ਇਹ ਟਰਮੀਨੋਲੋਜੀ ਘੜੀ ਗਈ। ਤੁਸੀਂ ਦੇਖੋਗੇ ਕਿ ਉਹਨਾਂ ਦੇ ਮੀਡੀਏ ਜਾਂ ਉਹਨਾਂ ਦੇ ਲਿਖਾਰੀਆਂ ਜਾਂ ਉਹਨਾਂ ਦੀ ਹਿੰਦੀ ਜ਼ਬਾਨ ਦੇ ਵਿੱਚ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਲਫ਼ਜ਼ ਪਹਿਲਾਂ ਕਦੇ ਇਸਤੇਮਾਲ ਨਹੀਂ ਕੀਤੇ ਗਏ। ਇਹ ਸਭ ਤੋਂ ਪਹਿਲਾਂ ਸਿੱਖਾਂ ਦੇ ਲਈ ਕੀਤੇ ਗਏ। ਆਤੰਕਵਾਦ ਟੈਰਰਿਜ਼ਮ ਦੇ ਲਈ ਆਤੰਕ, ਔਰ ਅਲਗਾਵ ਸੈਪਰੇਟਿਸਟ। ਉਦੋਂ ਨਾਗਿਆਂ ਨੂੰ ਸੈਪਰੇਟਿਸਟ ਨਹੀਂ ਸੀ ਕਹਿੰਦੇ, ਉਹਨਾਂ ਨੂੰ ਤਾਂ ਉਹ ਈਸਾਈ ਔਰ ਫੌਰਨ ਔਰ ਦੂਜੀ ਸਾਜ਼ਿਸ਼, ਔਰ ਉਗਰਵਾਦ ਐਕਸਟ੍ਰੀਮਿਜ਼ਮ। ਹੁਣ ਇਹ ਸਿੱਖਾਂ ਦੇ ਲਈ ਕਿਵੇਂ ਇਹਨਾਂ ਨੂੰ ਫਿੱਟ ਕੀਤਾ ਗਿਆ। ਔਰ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਈਵਨ ਇਕੱਲੀ ਇਹ ਨਹੀਂ ਹੈ ਵੀ ਉਹਨਾਂ ਨੇ ਇੱਕ ਨੈਰੇਟਿਵ ਸਿਰਜਿਆ, ਉਸ ਲੈਵਲ ਦੇ ਐਕਸ਼ਨ ਕਰਾਏ ਗਏ ਜਿਨ੍ਹਾਂ 'ਚ ਸਿੱਖ ਫਿੱਟ ਹੁੰਦੇ ਸੀ, ਉਹਨਾਂ ਨੂੰ ਫਿੱਟ ਕੀਤਾ ਗਿਆ, ਜਿਵੇਂ ਕਨਿਸ਼ਕਾ ਕਾਂਡ ਹੈ ਏਅਰ ਇੰਡੀਆ ਦਾ ਔਰ ਉਹ ਸਾਰੇ 'ਚੋਂ। ਸੋ ਇਹਨਾਂ ਸਾਰੇ ਹੈਵੀ ਆਰਡਸ ਦੇ ਸਾਹਮਣੇ ਜਦੋਂ ਕਿ ਇੱਕ ਪੂਰੇ, ਫਿਰ ਇਹੀ ਨਹੀਂ ਉਦੋਂ ਅਜੇ ਇਹ ਤਾਂ ਬਾਅਦ 'ਚ ਇਹਨਾਂ ਨੇ ZTV ਜਾਂ ਦੂਜੇ ਤੀਜੇ ਸ਼ੁਰੂ ਕੀਤੇ, ਲੇਕਿਨ ਇੰਡੀਅਨ ਐਮਬੈਸੀਜ਼ ਕੌਂਸੂਲੇਟਸ ਨੇ ਬਹੁਤ ਵੱਡੀ ਗਿਣਤੀ 'ਚ ਵੀਡੀਓ ਕੈਸਟਸ ਬਣਾ ਕੇ ਥਾਊਜ਼ੈਂਡਸ ਇੱਥੋਂ ਦੇ ਲਾਅ ਮੇਕਰਸ ਨੂੰ ਭੇਜੀਆਂ, ਜੂਨ 84 ਨੂੰ ਜਸਟੀਫਾਈ ਕੀਤਾ ਔਰ ਉਹਦਾ ਸਾਰਾ ਨੈਰੇਟਿਵ ਇਹੀ ਬਣਾਇਆ ਗਿਆ ਕਿ ਜੀ ਭਿੰਡਰਾਂ ਵਾਲੇ ਹੋਲਡ ਅਪ ਸੀ ਦਰਬਾਰ ਸਾਹਿਬ ਦੇ ਅੰਦਰ, ਆਤੰਕਵਾਦੀਆਂ ਨੇ ਕਬਜ਼ਾ ਕਰ ਲਿਆ ਸੀ ਔਰ ਜਿਵੇਂ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਸਾਡੀ ਫੌਜ ਨੰਗੇ ਪੈਰੀਂ ਔਰ ਪ੍ਰੇਅਰਸ ਔਨ ਦੇਅਰ ਲਿਪਸ ਉਹ ਗਏ ਲਿਬਰੇਟ ਕਰਾਉਣ, ਔਰ ਈਵਨ ਉਹ ਸਾਰੇ ਹਮਲੇ ਤੋਂ ਬਾਅਦ ਕਿਹਾ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ। ਔਰ ਇਹ ਸਾਰਾ ਪਾਰਟ, ਔਰ ਅੱਜ ਜਦੋਂ ਅਸੀਂ 25 ਸਤੰਬਰ ਨੂੰ ਗੱਲ ਕਰ ਰਹੇ
ਜੂਨ 84 ਤੋਂ 25 ਸਤੰਬਰ ਤੱਕ ਦਰਬਾਰ ਸਾਹਿਬ ਅਕਾਲ ਤਖਤ ਦਾ ਮੁਕੰਮਲ ਕੰਟਰੋਲ ਫੌਜ ਦੇ ਕੋਲ ਸੀ ਔਰ ਕਿਵੇਂ ਉਹਨਾਂ ਨੇ ਮਨਮਾਨੀਆਂ ਕੀਤੀਆਂ, ਕੀ ਕੁਛ ਕੀਤਾ। ਲੇਕਿਨ ਨੈਰੇਟਿਵ ਇਹੀ ਸੀ ਕਿ ਜੇ ਅਸੀਂ ਉਹਦੀ ਪਵਿੱਤਰਤਾ ਬਹਾਲ ਕਰ ਦਿੱਤੀ। ਇਹ ਬਿਲਕੁਲ ਠੀਕ ਉਵੇਂ ਹੀ ਸੀ ਜਿਵੇਂ ਬੁੱਧ ਧਰਮ ਦਾ ਖਾਤਮਾ ਕਰਕੇ ਹਿੰਸਾ ਦੇ ਨਾਲ, ਵਾਇਲੈਂਸ ਦੇ ਨਾਲ ਉਹਨਾਂ ਨੇ ਕਿਹਾ ਜੀ ਅਹਿੰਸਾ ਪਰਮੋ ਧਰਮ। ਇਹ ਬੁੱਧ ਦਾ ਮੈਸੇਜ ਸੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਅਹਿੰਸਾ 'ਚ ਯਕੀਨ ਰੱਖਦੇ। ਹੁਣ ਇਸ ਸਾਰੇ ਨੂੰ ਕਿਵੇਂ ਡਾਇਸਪੋਰਾ ਸਿੱਖ, ਪੰਜਾਬ ਤਾਂ ਉਦੋਂ ਵੀ ਬੇਬਸ ਸੀ, ਅੱਜ ਵੀ ਬੇਬਸ ਨੇ, ਬਾਰਿੰਗ ਥੋੜ੍ਹੇ ਬਹੁਤ ਸੋਸ਼ਲ ਮੀਡੀਆ ਦੇ, ਉਹ ਵੀ ਜੇ ਕਿਸੇ ਦੇ ਕੋਈ ਸ਼ੇਅਰ ਕਰਦਾ ਜਾਂ ਅੱਗੇ ਤੋਰਦਾ ਤੇ ਉਸ ਨੂੰ ਜਿਹੜਾ ਉਹ ਬੁੱਕ ਕਰ ਲਿਆ ਜਾਂਦਾ। ਹੁਣ ਤਾਂ ਨਵਾਂ ਕਾਨੂੰਨ ਨਿਆਏ ਸੰਹਿਤਾ ਦਾ ਬਣਾ ਦਿੱਤਾ ਜੀ। ਲੇਕਿਨ ਇਹ ਕ੍ਰੈਡਿਟ ਬਾਹਰਲੇ ਸਿੱਖਾਂ ਨੂੰ ਜਾਂਦਾ। ਬੇਸ਼ੱਕ ਪਹਿਲੇ ਨਿਊਜ਼ਪੇਪਰ, ਪ੍ਰਿੰਟ ਮੀਡੀਆ, ਇੱਧਰ ਇੰਡੋ ਕੈਨੇਡੀਅਨ ਟਾਈਮ ਸ਼ੁਰੂ ਹੋਇਆ, ਉੱਧਰ ਜਿਹੜਾ ਉਹ ਦੇਸ਼ ਪ੍ਰਦੇਸ਼। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਦੋਨੋਂ ਹੀ, ਇੰਡੋ ਕੈਨੇਡੀਅਨ ਦਾ ਤਾਰਾ ਹੇਅਰ ਔਰ ਦੇਸ਼ ਪ੍ਰਦੇਸ਼ ਦਾ ਪੁਰੇਵਾਲ, ਦੋਨਾਂ ਦਾ ਹੀ ਮਰਡਰ ਹੋਇਆ। ਔਰ ਜ਼ਾਹਰ ਹੈ ਇੰਡੀਅਨ ਏਜੰਸੀਆਂ ਨੇ ਪਹਿਲਾਂ, ਕਿਉਂਕਿ ਪਹਿਲਾਂ ਉਹਨਾਂ ਨੇ ਸਿੱਖ ਫੀਲਡ ਦੇ ਵਿੱਚ ਸਿੱਖ ਇਨਿੰਗਸ ਖੇਡੀਆਂ, ਲੇਕਿਨ ਕਿਵੇਂ ਉਹਨਾਂ ਨੂੰ ਓਵਰ ਏ ਪੀਰੀਅਡ ਆਫ ਟਾਈਮ ਜਿਹੜਾ ਫਿਰ ਭਾਰਤੀ ਹਕੂਮਤ ਨੇ ਖਰੀਦਿਆ, ਫਿਰ ਉਹਨਾਂ ਦੇ ਅਦਾਰੇ ਖਾਸ ਤੌਰ ਤੇ ਇੰਡੋ ਕੈਨੇਡੀਅਨ ਕਿਵੇਂ ਸਿੱਖਾਂ ਦੇ ਖਿਲਾਫ ਭੁਗਤਾਇਆ ਗਿਆ, ਸੰਤਾਂ ਦੇ ਖਿਲਾਫ ਭੁਗਤਾਇਆ ਗਿਆ ਔਰ ਦੋਨਾਂ ਦਾ ਹੀ ਮਰਡਰ ਕਰ ਦਿੱਤਾ ਗਿਆ। ਜਿਵੇਂ ਬਾਅਦ ਦੇ ਵਿੱਚ ਅਸੀਂ ਰਿਪੁਦਮਨ ਸਿੰਘ ਮਲਿਕ ਜਾਂ ਉਹਨਾਂ ਦੇ ਮਰਡਰ ਦੀ ਵੀ ਦੇਖਦੇ ਹਾਂ ਕਿ ਕਿਵੇਂ ਭਾਰਤੀ ਏਜੰਸੀਆਂ ਦੇ ਬਿਹਾਈਂਡ ਨੇ। ਔਰ ਉਸ ਪੀਰੀਅਡ 'ਚ ਹੀ ਫਿਰ ਚੜ੍ਹਦੀ ਕਲਾ ਇੰਟਰਨੈਸ਼ਨਲ ਦੀ ਜਿਹੜੀ ਹੈ ਉਹ ਪਬਲੀਕੇਸ਼ਨ ਸ਼ੁਰੂ ਹੁੰਦੀ ਹੈ ਸਰੀ ਤੋਂ। ਇਹ ਪਹਿਲਾ ਪ੍ਰਿੰਟ ਜਿਹਨੇ ਕਵਰ ਪੇਜ ਦੇ ਉੱਤੇ ਜਿਹੜਾ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਔਰ ਉਹਦਾ ਨੈਰੇਟਿਵ, ਔਰ ਮੈਨੂੰ ਇਹ ਗੁਰੂ ਦੀ ਰਹਿਮਤ ਨਾਲ ਇਹ ਫਖਰ ਹਾਸਲ ਹੈ ਕਿ 1993 ਦੇ ਵਿੱਚ ਮੈਂ ਪਹਿਲਾ ਐਡੀਟੋਰੀਅਲ ਚੜ੍ਹਦੀ ਕਲਾ ਲਈ ਲਿਖਿਆ ਔਰ ਫਿਰ ਉਸ ਦੇ ਐਡੀਟਰ ਇਨ ਚੀਫ ਦੇ ਤੌਰ ਤੇ ਕੋਵਿਡ ਤੱਕ, ਕਿਉਂਕਿ ਹੁਣ ਉਹਦੀ ਪ੍ਰਿੰਟ ਐਡੀਸ਼ਨ ਬੰਦ ਹੈ, ਲਗਾਤਾਰਤਾ ਨਾਲ ਇੰਨੇ ਦਹਾਕਿਆਂ 'ਚ 3 ਕਾਲਮ ਜਿਹੜੇ ਚੜ੍ਹਦੀ ਕਲਾ ਦਾ ਸ਼ਿੰਗਾਰ ਸਨ। ਖਾਲਿਸਤਾਨ ਕਾਲਿੰਗ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ ਔਰ ਜ਼ਾਹਰ ਹੈ ਕਿ ਐਡੀਟੋਰੀਅਲ। ਹੁਣ ਉਸ ਤੋਂ ਬਾਅਦ ਇਹ ਜਿਹੜਾ, ਜਿਵੇਂ ਮੈਂ ਸੁਖਵਿੰਦਰ ਸਿੰਘ ਹੰਸਰਾਣਾ ਦਾ ਜ਼ਿਕਰ ਕੀਤਾ ਵੀ ਉਹਨਾਂ ਨੇ ਅਣਖੀਲਾ ਪੰਜਾਬ ਦੇ ਥੱਲੇ ਕੀਤਾ ਔਰ ਉਹਨਾਂ ਦੀ ਮੈਂਟੋਰਸ਼ਿਪ ਦੇ ਥੱਲੇ ਹੀ ਪਹਿਲਾਂ ਭਾਈ ਬਲਕਰਨ ਸਿੰਘ ਗਿੱਲ ਜਿਨ੍ਹਾਂ ਨੇ ਕੁਝ ਵਕਤ ਇਹਨੂੰ ਰਨ ਕੀਤਾ ਪ੍ਰੋਗਰਾਮ ਨੂੰ, ਔਰ ਅੱਜ ਤੋਂ 25 ਸਤੰਬਰ 1996 ਤੋਂ ਫਿਰ ਸੁਖਦੇਵ ਸਿੰਘ ਗਿੱਲ ਉਹਨਾਂ ਨੇ ਅੱਜ ਦੀ ਆਵਾਜ਼। ਔਰ ਇਸ ਪੀਰੀਅਡ 'ਚ ਸਾਡਾ, ਕਿਉਂਕਿ ਬੁੱਧਵਾਰ 1 ਘੰਟੇ ਦਾ ਸ਼ੋਅ ਹੁੰਦਾ ਹੈ, ਆਲਮੋਸਟ ਹਰ ਕੋਈ ਵਰਾ ਨਹੀਂ ਬੀਤਿਆ ਹੋਏਗਾ ਕਿ ਵੱਡੀ ਗਿਣਤੀ 'ਚ ਕੰਪਲੇਨਸ ਮੈਨੇਜਮੈਂਟ ਨੂੰ, ਕਿਉਂਕਿ ਉਹਨਾਂ ਦਾ ਕੰਟਰੋਲ ਬੋਰਡ ਹੈ ਜਿਹੜਾ ਉਹਨੂੰ ਵਿਚਾਰਦਾ ਹੈ ਜੀ, ਫਿਰ ਉਹਨਾਂ ਨੇ ਵੀ ਉਸ ਦੀ ਟਰਾਂਸਲੇਸ਼ਨ ਕਰ ਕਰਕੇ ਅੰਗਰੇਜ਼ੀ 'ਚ ਇਹ ਕਹਿਣਾ ਕਿ ਭਾਈ ਇਹ ਕੋਈ ਕਿਸੇ ਧਰਮ ਦੇ ਖਿਲਾਫ ਨਫ਼ਰਤ ਨਹੀਂ ਹੈ ਤਾਂ ਸਟੇਟ ਦੇ ਖਿਲਾਫ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਵੇਂ ਛੋਟੇ ਛੋਟੇ ਕਦਮ ਸੀ, ਲੇਕਿਨ ਉਹਦੇ 'ਚੋਂ ਹੀ ਇਲੈਕਟ੍ਰੋਨਿਕ ਮੀਡੀਆ 'ਚ ਰੇਡੀਓ ਵੇਵਜ਼ ਨੇ ਆਪਣਾ ਰੋਲ ਅਦਾ ਕੀਤਾ। ਔਰ ਫਿਰ ਅਸੀਂ ਜਦੋਂ ਇਹ ਮਹਿਸੂਸ ਕੀਤਾ ਕਿ ਭਾਈ ਹੁਣ ਜਿਹੜਾ ਵਿਜ਼ੂਅਲ ਮੀਡੀਆ ਦੀ ਇੱਕ ਆਪਣੀ ਇੰਪੋਰਟੈਂਸ ਇੰਡੀਆ ਨੇ ਕਿਸ ਲੈਵਲ ਦੇ ਚੈਨਲ ਫਲੋਟ ਕੀਤੇ, ਸੋ TV 84 ਇੱਕ 12 ਵਰ੍ਹੇ ਪਹਿਲਾਂ ਦਸੰਬਰ 2012 'ਚ ਇਸ ਦੀ ਸ਼ੁਰੂਆਤ ਹੋਈ ਔਰ ਸਾਡੇ ਵਿਊਅਰ ਇਸ ਗੱਲ ਦੀ ਟੈਸਟੀਮਨੀ ਨੇ। ਔਰ ਅੱਜ ਹੀ ਭਾਈ ਗੁਰਦੇਵ ਸਿੰਘ ਕਹਿ ਰਹੇ ਸੀ ਔਰ ਭਾਈ ਸੁਖਦੇਵ ਸਿੰਘ ਹੋਰਾਂ ਨੇ ਵੀ ਕਿਹਾ ਜੀ ਵੀ ਇਸ ਵਾਰ ਜਿਵੇਂ ਮੋਦੀ ਵਿਜ਼ਿਟ ਨੂੰ TV 84 ਨੇ ਕਵਰ ਕੀਤਾ ਹੈ ਔਰ ਜਿੰਨਾ ਵੀ ਇਹੀ ਸਾਡੇ ਕੋਲ ਸੋਲਿਡ ਸੋਰਸ ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਵੀ ਕਿਹਾ। ਸੋ ਮੈਂ ਸਮਝਦਾ ਵੀ ਜਿੱਥੇ ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ 28 ਸਾਲ ਅੱਜ ਦੀ ਆਵਾਜ਼ ਦੀ ਫਾਊਂਡਿੰਗ ਨੂੰ, ਉੱਥੇ ਭਾਈ ਸੁਖਦੇਵ ਸਿੰਘ ਗਿੱਲ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਪੂਰਾ, ਔਰ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਵੀ ਤੁਹਾਡਾ ਸਰੀਰ ਤਾਂ ਬੜਾ ਕਹਿਰਾ ਜਿਹਾ ਪਤਲਾ ਪਰ ਤੁਹਾਡਾ ਜਿਗਰਾ ਔਰ ਤੁਹਾਡਾ ਵਜੂਦ ਬੜਾ ਮਜ਼ਬੂਤ ਹੈ ਕਿ ਤੁਸੀਂ ਇਹਦੇ ਬਾਵਜੂਦ ਆਪਣੀ ਕਿਰਤ ਵੀ ਕਰਦੇ ਹੋ ਔਰ ਜਿਹੜਾ ਕਿਵੇਂ ਤੁਸੀਂ ਇਸ ਸਾਰੇ ਨੂੰ ਇਕਨੋਮਿਕਲੀ ਸਸਟੇਨੇਬਲ ਬਣਾਇਆ, ਕਿਉਂਕਿ ਸੌਖਾ ਨਹੀਂ ਹੁੰਦਾ। ਔਰ ਫਿਰ ਉਹਦੇ 'ਚ ਅਸੀਂ ਜਿਵੇਂ ਜੇ ਸਾਡੇ ਸਪਾਂਸਰ ਨਾ ਹੋਣ, ਕਰਨ ਵਾਲੇ ਵੀਰ ਭੈਣਾਂ ਨਾ ਹੋਣ ਤਾਂ ਅਸੀਂ ਇਹਨੂੰ ਜਾਰੀ ਨਹੀਂ ਰੱਖ ਸਕਦੇ। ਸੋ ਈਵਨ ਇਹਨਾਂ 28 ਵਰ੍ਹਿਆਂ 'ਚ ਜਿਨ੍ਹਾਂ ਨੇ ਅੱਜ ਦੀ ਆਵਾਜ਼ ਨੂੰ ਸਪਾਂਸਰ ਕੀਤਾ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਸ ਦੀ ਜਿਹੜੀ ਹੈ ਉਹ ਲਿਸਨਰਸ਼ਿਪ ਹੈ, ਉਹਦੇ ਲਿਸਨਰ ਨੇ, ਸੋ ਅਸੀਂ ਵਧਾਈ ਵੀ ਦਿੰਦੇ ਹਾਂ ਔਰ ਅਸੀਂ ਇਹ ਯਾਦ ਦਹਾਨੀ ਵੀ ਕਰਵਾਉਂਦੇ ਹਾਂ ਕਿ ਅਲਟੀਮੇਟਲੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀਆਂ ਲੜਾਈਆਂ ਨੇ ਉਹ ਬਿਰਤਾਂਤ ਦੀਆਂ ਨੇ, ਨੈਰੇਟਿਵ ਦੀਆਂ ਨੇ
ਔਰ ਉਸ ਬਿਰਤਾਂਤ ਜਾਂ ਨੈਰੇਟਿਵ 'ਚੋਂ ਹੀ ਤੁਹਾਡੀ ਸਪੋਰਟ ਔਰ ਤੁਹਾਡੀ ਜਿਹੜੀ ਹੈ ਹਮਾਇਤ ਨਿਕਲਦੀ ਹੈ। ਔਰ ਜਿਹੜਾ ਵੀ ਜਿੱਥੇ ਜਿੱਥੇ ਇਹ ਨਹੀਂ ਹੈ ਵੀ ਅਸੀਂ ਮੀਆਂ ਮਿੱਠੂ ਬਣ ਰਹੇ ਹਾਂ, ਇਸ ਤੋਂ ਇਲਾਵਾ ਵੀ ਬਹੁਤ ਸਾਰਿਆਂ ਦੀ ਕੰਟਰੀਬਿਊਸ਼ਨ ਹੈ, ਪਰ ਅਸੀਂ ਤਾਂ ਆਪਣੇ ਬਾਰੇ ਜਿਸ ਸਾਰੇ 'ਚੋਂ ਗੁਜ਼ਰੇ ਹਾਂ ਉਹਦਾ ਹੀ ਜ਼ਿਕਰ ਕਰ ਸਕਦੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਜਿੱਥੇ ਵੀ ਪੰਥ ਦੇ ਏਜੰਡੇ ਨੂੰ ਪ੍ਰਮੋਟ ਕਰਦਾ ਹੈ, ਸਿੱਖੀ ਵੈਲਿਊਜ਼ ਨੂੰ, ਕੌਮੀ ਖਾਲਿਸਤਾਨ ਦੀ ਵੈਲਿਊਜ਼ ਨੂੰ, ਉਹਨਾਂ ਦੀ ਖੁੱਲ੍ਹ ਕੇ ਮਦਦ ਕਰੋ, ਇਹੀ ਅਸੀਂ ਅਪੀਲ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।